खुदा बख्श बदतमीज, कहाँ से सीखी हैं तुमने ये गालियां। उस मां का हथ खिंच के परां कीता ते प्यो कोलों बदला लैण लई होर उच्ची सारी बोलिया, नानक बाबा वड्डा। ओ तेरी मैं भैन ते। प्यो ने निक्के बच्चे दे मूँह ते चंड कढ मारी। एहे की आखदा है जवाक? कुछ नहीं वीरे, बाल हैगा नानक जी ਦੇ ਸਾਹਮਣੇ ਐਵੇਂ ਕਰਦਾ ਤੇ ਉਹਨਾਂ ਆਪ ਕੁਛੜੇ ਚੁੱਕ ਲੈਣਾ ਸੀ, ਪਿਆਰ ਵੀ ਕਰਨਾ ਸੀ ਤੇ ਮੁੜ ਸਮਝਾਉਣਾ ਸੀ। ਸਰਦਾਰ ਨੂੰ ਹਨੇਰੀ ਤੋਂ ਪਹਿਲਾਂ ਹੋਣ ਵਾਲਾ ਰਤਾ ਅੰਬਰ ਦਿਸ ਪਿਆ ਸੀ। ਆਲੇ ਦੁਆਲੇ ਖਲੋਤੇ ਹਰ ਮਿੱਟੀ ਦੇ ਬੁੱਤ ਨੇ ਆਪਣੇ ਆਪਣੇ ਮੋਬਾਈਲ ਵਿੱਚ ਇਸ ਨੂੰ ਰਿਕਾਰਡ ਕਰ ਲਿਆ। ਕੋਈ ਉਹਨੂੰ ਰਣਜੀਤ ਸਿੰਘ ਦੀ ਗਵਾਚੀ ਸਰਕਾਰ ਵਜੋਂ ਵੇਖੇ, ਕੋਈ ਮੁਗਲ ਸਲਤਨਤ ਦੇ ਰੰਗ ਲੱਭੇ, ਕਿਸੇ ਨੂੰ ਗੋਰੇ ਦੀਆਂ ਬਣਾਈਆਂ ਇਮਾਰਤਾਂ ਸੋਹਣੀਆਂ ਲੱਗਣ ਤੇ ਕੋਈ ਆਪਣੇ ਵਡਕਿਆਂ ਦੇ ਸਾਹ ਇਸ ਸ਼ਹਿਰ ਵਿੱਚ ਪਾਲੇ ਕਿ ਜਿੱਥੇ ਸਾਹ ਲੈਣਾ ਸਾਰੀ ਦੁਨੀਆ ਦੇ ਵੱਡੇ ਸ਼ਹਿਰਾਂ ਤੋਂ ਔਖਾ ਹੈ। ਗੱਲ ਵਿੱਚ ਪਾਉਣ ਵਾਲੇ ਯਾਤਰੀ ਦੇ ਕਾਰਡ ਦੀ ਡੋਰੀ ਵੀ ਵੱਖੋ ਵੱਖ ਰੰਗਾਂ ਦੀ ਹੋਵੇਗੀ। ਇੰਡੀਅਨ ਦੇ ਗੱਲ ਵਿੱਚ ਪੀਲੀ ਤੇ ਸਾਡਿਆਂ ਵਿੱਚ ਨੀਲੀ। ਉਹ ਆਪਾਂ ਨੂੰ ਕੀ, ਤੁਸੀਂ ਥੋੜਾ ਹੌਲਾ ਬੋਲੋ, ਭਾਵੇਂ ਅਗਲੀ ਵਾਰ ਠੱਪਾ ਹੀ ਨਾ ਲਾਉਣ ਸਾਡੇ ਪਾਸਪੋਰਟਾਂ ਤੇ। ਸਵੇਰੇ ਸਵੇਰੇ ਨਿਕਲ ਜਾਵਾਂਗੇ ਸ਼੍ਰੀ ਕਰਤਾਰਪੁਰ ਸਾਹਿਬ ਲਈ। ਕੌਰ ਨੇ ਵੀ ਆਪਣੇ ਪਤੀ ਦੀ ਹਾਂ ਵਿੱਚ ਹਾਰ ਲਾਈ। ਓਏ ਇੱਧਰ ਆ ਹਾਂ ਜਰਾ ਘੁੰਮਣਾ। ਮੈਥੋਂ ਪੁੱਛ ਕੀ ਪੁੱਛਣਾ ਹੀ, ਮਾਂ ਤੇਰੀ ਨੂੰ ਕਾਹਦਾ ਪਤਾ ਗੁਰਦੁਆਰੇ ਦਾ। ਇਹ ਵੀ ਲੰਮੀ ਕਹਾਣੀ ਹੈ। ਵੈਸੇ ਅਸਾਂ ਵੀ ਬਸ ਕਲਮਾ ਹੀ ਪੜ੍ਹਿਆ ਅਜੇ। ਵਿਆਹ ਅਸੀਂ ਵੀ ਟਾਬਰੀ ਤੋਂ ਬਾਹਰ ਨਹੀਂ ਜੇ ਕਰਦੇ, ਇਸ ਹਿਸਾਬ ਨਾਲ ਅਸੀਂ ਵੀ ਸਿੱਖ ਹੀ ਜੇ। ਰਫੀਕ ਫਿਰ ਹੱਸਿਆ। ਗੁਰਦੁਆਰੇ ਲਾਗੇ ਬਣੀ ਕਬਰ, ਜਿੱਥੇ ਮੁਸਲਮਾਨ ਇਸ ਲਈ ਦੁਆ ਕਰਨ ਆਉਂਦੇ ਕਿ ਇੱਥੇ ਗੁਰੂ ਨਾਨਕ ਦੇ ਜੁੱਸੇ ਦੇ ਅੱਧੇ ਫੁੱਲ ਦਫਨਾਏ ਗਏ ਸਨ। ਫੜਕਦੇ ਸਰਦਾਰ ਦੀਆਂ ਤਲੀਆਂ ਚਸੀਆਂ ਗਈਆਂ, ਫਸਟ ਏਡ ਵਾਲੇ ਵੀ ਆ ਗਏ, ਪਰ ਇਹ ਕੋਈ ਗੁੱਜੀ ਸੱਟ ਸੀ। ਸਾਨੂੰ ਸਰਦਾਰਾਂ ਦੀ ਇਜਾਜ਼ਤ ਨਾਲ ਮੈਂ ਦਾਵਤ ਦੇ ਰਿਹਾ ਅਲੀ ਉਸਮਾਨ ਬਾਜਵਾ ਹੋਰਾਂ ਨੂੰ ਕਿ ਉਹ ਆਉਣ ਔਰ ਆਪਣੀ ਪੰਜਾਬੀ ਕਹਾਣੀ ਸਾਡੇ ਨਾਲ ਸਾਂਝੀ ਕਰਨ, ਤਨਕੀਦ ਵਾਸਤੇ ਪੇਸ਼ ਕਰਨ। ਕਹਾਣੀ ਸੁਣਨ ਤੋਂ ਬਾਅਦ ਅਸੀਂ ਉਸ 'ਤੇ ਗੱਲਬਾਤ ਦਾ ਕੋਈ ਅੱਧੇ ਘੰਟੇ ਦਾ ਸੈਸ਼ਨ ਰੱਖਾਂਗੇ। ਤੁਹਾਡੇ ਸਾਰਿਆਂ ਦੀਆਂ ਤਾੜੀਆਂ 'ਚ ਕਹਾਣੀ ਗੁੱਜੀ ਸੱਟ ਨਾਲ ਤਸ਼ਰੀਫ ਲਿਆਉਂਦੇ ਨੇ ਅਲੀ ਉਸਮਾਨ ਬਾਜਵਾ। ਕਹਾਣੀ ਦਾ ਸਰਨਾਮਾ ਹੈ ਜੀ ਗੁੱਜੀ ਸੱਟ। ਇੱਕੋ ਕੁੱਖ ਦੇ ਜਾਏ ਹਾਂ, ਇੱਕੋ ਧਰਤੀ ਮਾਂ ਹੈ, ਇੱਕੋ ਬੋਲੀ ਇੱਕੋ ਸੱਭਿਆਚਾਰ ਹੈ। ਉਹ ਵੇਲਾ ਦੂਰ ਨਹੀਂ ਕਿ ਫਿਰ ਮਿਲ ਪਵਾਂਗੇ। ਅਗਲੀਆਂ ਪੀੜ੍ਹੀਆਂ ਅਮਨ ਦੇ ਦਰਸ਼ਨ ਕਰਨਗੀਆਂ। ਦੋ ਭਰਾਵਾਂ ਵਿੱਚ ਕੰਧ ਮਾਰ ਦਿੱਤੀ ਗਈ ਹੈ। ਲੱਖਾਂ ਪੰਜਾਬੀ ਵੱਡੇ ਟੁੱਕੇ ਗਏ, ਅੱਜ ਵੀ ਉਹਨਾਂ ਦਾ ਦਰਦ ਮਨਾਈਦਾ ਹੈ। ਵੈਰੀਆਂ ਧਰਤ ਦੀ ਵੰਡ ਪਾਈ। ਇਹ ਪੰਜਾਬ ਸੀਗਾ ਜਿਹੜਾ ਸਾਰੇ ਧਰਮ ਦੇ ਲੋਕਾਂ ਨੂੰ ਕਲਾਵੇ ਵਿੱਚ ਲਈ ਬੈਠਾ ਸੀਗਾ। ਗੋਰੇ ਨੇ ਆ ਦੱਸਿਆ ਬਈ ਤੂੰ ਹਿੰਦੂ ਹੈ, ਤੂੰ ਮੁਸਲਮਾਨ, ਤੂੰ ਸਿੱਖ ਤੇ ਤੂੰ ਕ੍ਰਿਸਚਨ। ਗੋਲਡਨ ਟੈਂਪਲ ਦੀ ਨੀਂਹ ਮੀਆਂ ਮੀਰ ਰੱਖੀ ਸੀਗੀ। ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਟੁਰਿਆ ਸੀ, ਪਰ ਉਹ ਸਭ ਕੁਝ ਭੁਲਾ ਦਿੱਤਾ ਗਿਆ ਹੈ। ਸਾਡੇ ਕੋਲੋਂ ਸਾਡਾ ਸੱਭਿਆਚਾਰ ਖੋਹ ਲਿਆ ਗਿਆ ਹੈ। ਨਫ਼ਰਤ ਵਧਾਈ ਗਈ ਹੈ, ਪਰ ਜੇ ਅਸੀਂ ਬਾਰਡਰ ਟੱਪ ਕੇ ਮਿਲਦੇ ਰਹੇ ਤੇ ਚਾਨਣ ਦੂਰ ਨਹੀਂ। ਢੇਰ ਸਾਰੀਆਂ ਬੇਦਲੀਆਂ ਤਾੜੀਆਂ ਵੱਜੀਆਂ। ਸਾਹਮਣੇ ਬੈਠੇ ਢਿੱਡਾਂ ਪੱਗਾਂ, ਕੁਝ ਸੁਣਤੀ ਬੈਠਿਆਂ, ਕੁਝ ਅਖਰੋਟ ਸਿਰਿਆਂ ਤੇ ਬੱਗੀਆਂ ਦਾੜੀਆਂ ਨੇ ਇਹ ਗੱਲਾਂ ਐਵੇਂ ਸੁਣੀਆਂ ਜਿਵੇਂ ਕੋਈ ਬਾਲ ਰੋਜ਼ ਸਕੂਲੇ ਜਾ ਕੇ ਲੱਪੇ ਆਤੀ ਹੈ ਦੁਆ ਬਨ ਕੇ ਤਮੰਨਾ ਮੇਰੀ ਜਾਂ ਜਨ ਗਣ ਮਨ ਸੁਣਦਾ ਹੋਵੇ ਤੇ ਉਹਦੇ ਮਨ ਵਿੱਚ ਦੇਸ਼ ਭਗਤੀ ਨਹੀਂ, ਸਗੋਂ ਸਵੇਰ ਦੀ ਨੀਂਦਰ ਖੋਹ ਲੈ ਜਾਵਣ ਦਾ ਮਨਕ ਹੋਵੇ ਅਤੇ ਉਹ ਅੱਖਾਂ ਮੀਟ ਕੇ ਬਸ ਇਹ ਪੜ੍ਹੀ ਜਾਵੇ। ਇਹ ਗੱਲਾਂ ਉਹ ਸਨ ਕਿ ਜਿਹੜੀਆਂ ਉਹ ਜਵਾਨੀ ਵੇਲੇ ਤੋਂ ਸੁਣਦੇ ਆ ਰਹੇ ਸਨ। ਸ਼ਹਿਰ ਲਾਹੌਰ ਵਿੱਚ ਹੋਣ ਵਾਲੀ ਸਾਹਿਤਕ ਕਾਨਫਰੰਸ ਵਿੱਚ ਕੱਲ੍ਹ ਤੋਂ ਸੁਣ ਰਹੇ ਸਨ। ਅੱਜ ਇਸ ਕਾਨਫਰੰਸ ਦਾ ਦੂਜਾ ਦਿਹਾੜ ਸੀ। ਸਾਰੇ ਢਿੱਡ ਇਹ ਗੱਲਾਂ ਸ਼ਬਦਾਂ ਦੀ ਤਰਤੀਬ ਬਦਲ ਕੇ ਕੀਤੀ ਜਾਂਦੇ। ਕੋਈ ਟਾਵਾਂ ਜਵਾਨ ਵਿੱਚ ਬੈਠਾ ਬੜੇ ਗੌਰ ਨਾਲ ਇਹ ਗੱਲਾਂ ਸੁਣੇ, ਪਰ ਮਨ ਵਿੱਚ ਆਏ ਸਵਾਲ ਪੁੱਛਣ ਦੀ ਮਨਾਹੀ ਤਾਂ ਨਹੀਂ, ਪਰ ਮਾਹੌਲ ਨਹੀਂ ਸੀ। 8 ਕਿਤਾਬਾਂ ਕੱਛੇ ਲਾਈ ਉਹ ਕਾਨਫਰੰਸ ਵਿੱਚ ਬੈਠੇ ਵੇਲਾ ਟਪਾਉਂਦੇ, ਰੋਟੀ ਉਡੀਕਦੇ। ਰੋਟੀ ਖਾ ਉਹ ਸ਼ਹਿਰ ਲਾਹੌਰ ਦੀਆਂ ਗਲੀਆਂ ਕੱਛਣ ਨਿਕਲ ਜਾਂਦੇ ਕਿ ਜਿਹੜਾ ਕਦੇ ਤਖਤ ਲਾਹੌਰ ਸੀ। ਕੋਈ ਉਹਨੂੰ ਰਣਜੀਤ ਸਿੰਘ ਦੀ ਗਵਾਚੀ ਸਰਕਾਰ ਵਜੋਂ ਵੇਖੇ, ਕੋਈ ਮੁਗਲ ਸਲਤਨਤ ਦੇ ਰੰਗ ਲੱਭੇ, ਕਿਸੇ ਨੂੰ ਗੋਰੇ ਦੀਆਂ ਬਣਾਈਆਂ ਇਮਾਰਤਾਂ ਸੋਹਣੀਆਂ ਲੱਗਣ ਤੇ ਕੋਈ ਆਪਣੇ ਵਡਕਿਆਂ ਦੇ ਸਾਹ ਇਸ ਸ਼ਹਿਰ ਵਿੱਚ ਪਾਲੇ ਕਿ ਜਿੱਥੇ ਸਾਹ ਲੈਣਾ ਸਾਰੀ ਦੁਨੀਆ ਦੇ ਵੱਡੇ ਸ਼ਹਿਰਾਂ ਤੋਂ ਔਖਾ ਹੈ। ਲਾਹੌਰ ਕੱਛਣ ਮਗਰੋਂ ਹੋਟਲ ਦੇ ਅੰਦਰਾਂ ਵਿੱਚ ਇਹ ਢਿੱਡ ਤੇ ਬੱਗੀਆਂ ਦਾੜੀਆਂ ਆਪਣੀਆਂ ਪੱਗਾਂ ਹੇਠ ਲੁੱਕੇ ਗੰਜੇ ਸਿਰ ਨੰਗੇ ਕਰਦੇ। 5 ਕੱਕਿਆਂ ਵਿੱਚੋਂ ਇੱਕ ਕੱਕਾ ਨੰਗ ਕੱਜਣ ਨੂੰ ਪਾਈ ਰੱਖਦੇ ਤੇ ਦੂਜਾ ਕੱਕਾ ਗੁੱਟ ਤੇ ਸਜਾਈ दारू ਦੀ ਬੋਤਲ ਖੋਲ੍ਹਦੇ। ਕਾਨਫਰੰਸ ਦੇ ਇੰਤਜ਼ਾਮਾਂ ਉੱਤੇ ਹੱਸਦੇ, ਨਾਲ ਆਏ ਕਵੀਆਂ ਤੇ ਕਹਾਣੀਕਾਰਾਂ ਦੀਆਂ ਬਦਖੋਈਆਂ ਕਰਦੇ। ਲਹਿੰਦੇ ਚੜ੍ਹਦੇ ਦੇ ਸਾਹਿਤ ਦੀ ਬਜਾਏ ਲਹਿੰਦੇ ਚੜ੍ਹਦੇ ਦੇ ਲੇਖਕਾਂ ਬਾਰੇ ਗੱਲਾਂ ਕਰਦੇ। ਹੋਟਲ ਦੇ ਕਿਸੇ ਕਮਰੇ ਵਿੱਚ 4 ਕਵੀ ਤੇ ਕਿਸੇ ਅੰਦਰ 3 ਪੱਤਰਕਾਰ ਜਾਂ ਖੋਜਕਾਰ ਇਕੱਠੇ ਹੁੰਦੇ। ਕਵੀਆਂ ਵਾਲੇ ਅੰਦਰੋਂ
ਵਾਹ ਵਾਹ ਇਵੇਂ ਬਾਹਰ ਡੁੱਲਦੀ ਜਿਵੇਂ ਐਤਵਾਰ ਨੂੰ ਪੰਜਾਬ ਦੀਆਂ ਮਾਵਾਂ ਕੱਪੜ ਧੋ ਕੇ ਮੈਲ ਘੁਲਿਆ ਪਾਣੀ ਬਾਹਰ ਵੱਲ ਨੂੰ ਰੋੜਦੀਆਂ ਨੇ। ਚੰਗੀਆਂ ਮਾੜੀਆਂ ਗੱਲਾਂ, ਕੱਚ ਦੇ ਖੜਕਣੇ ਗਲਾਸ, ਹਾਸੇ ਤੇ ਜੁਗਤਾਂ, ਮੁਸਲਮਾਨਾਂ ਤੇ ਸਿੱਖਾਂ ਦੇ ਮਿਲਾਪ ਕਾਨਫਰੰਸ ਦੀ ਹਰ ਰਾਤ ਹੁੰਦੇ। 3 ਦਿਨਾਂ ਦੀ ਇਸ ਕਾਨਫਰੰਸ ਵਿੱਚ ਚੜ੍ਹਦੇ ਵੱਲੋਂ ਉਹ ਲੋਕ ਕੱਪੜੇ ਕਿ ਜਿਹੜੇ ਵੀਜ਼ਾ ਮੰਗ ਸਕਦੇ ਸਨ, ਭਾਵੇਂ ਹੱਥਾਂ ਨਾਲ ਮੰਗਿਆ ਹੋਵੇ, ਦੰਦਾਂ ਨਾਲ ਜਾਂ ਜੀਭ ਨਾਲ। ਰਲੇ ਮਿਲੇ ਇਸ ਅਦਬੀ ਜੱਥੇ ਵਿੱਚ ਕੁਝ ਅਦੀਬ ਤਾਂ ਕੁਝ ਬੇਅਦਬੇ ਰਲ ਕੇ ਅਪੜੇ। ਚਿਹਰੇ ਜਿਹੜੇ ਹਰ ਸਾਲ ਆਉਂਦੇ ਤੇ ਕੁਝ ਉਹ ਕਿ ਜਿਨ੍ਹਾਂ ਦਾ ਨਵਾਂ ਇਸ ਟੋਲੇ ਨਾਲ ਸੰਗ ਹੋਇਆ ਸੀ। ਪ੍ਰੋਫੈਸਰ ਡਾਕਟਰ ਅਮਨਪ੍ਰੀਤ ਸਿੰਘ ਤੇ ਉਹਨਾਂ ਦੀ ਘਰਵਾਲੀ ਇੱਜ਼ਤ ਕੌਰ ਦੋਹਾਂ ਸਰਕਾਰਾਂ ਦੀ ਅੱਖ ਵਿੱਚ ਚੰਗੇ ਸਨ। ਉਹਨਾਂ ਕਦੇ ਕਿਸੇ ਮੁਲਕ ਤੇ ਧਰਮ ਦੇ ਬਾਰੇ ਮਾੜੀ ਚੰਗੀ ਨਾ ਕੀਤੀ। ਆਪਣੇ ਦੇਸ਼ ਦੀ ਦੇਸ਼ ਭਗਤੀ ਤੇ ਧਰਮ ਭਗਤੀ ਦੋਏ ਉਹਨਾਂ ਦੀ ਰੂਹ ਦਾ ਹਿੱਸਾ ਸਨ, ਜਾਂ ਘੱਟੋ ਘੱਟ ਉਹ ਇਹੀਓ ਦਰਸਾਉਂਦੇ ਸਨ। ਮੁਸਲਮਾਨ ਸਾਡੇ ਭਰਾ ਨੇ, ਪਾਕਿਸਤਾਨ ਸਰਕਾਰ ਨੇ ਵਧੀਆ ਉਪਰਾਲਾ ਕੀਤਾ, ਅਸੀਂ ਧੰਨਵਾਦੀ ਹਾਂ ਪਾਕਿਸਤਾਨ ਸਰਕਾਰ ਦੇ ਵਰਗੇ ਜੁਮਲੇ ਉਹ ਆਪਣੇ ਦਿੱਤੇ ਹੋਏ ਇੰਟਰਵਿਊ ਤੇ ਆਪਣੇ ਸੋਸ਼ਲ ਮੀਡੀਆ ਉੱਤੇ ਲਿਖਦੇ। ਦੋਵਾਂ ਪਾਸੇ ਉਹਨਾਂ ਦਾ ਤਾਲੁਕ ਸਾਹਿਤਕ ਅਕੈਡਮੀਆਂ ਤੇ ਵਾਹਵਾ ਜ਼ੋਰ ਰੱਖਣ ਵਾਲੇ ਲੇਖਕਾਂ ਨਾਲ ਸੀ। ਮੁਹੰਮਦ ਰਫੀਕ ਘੁੰਮਣ ਤੇ ਉਹਦੀ ਬੇਗਮ ਹੁਮਾ ਬੱਟ, ਜਿਹੜੀ ਵਿਆਹ ਪਰੋਂ ਹੁਮਾ ਰਫੀਕ ਹੋ ਗਈ ਸੀ, ਇਸ ਸਿੱਖ ਜੋੜੇ ਦੇ ਫੈਮਿਲੀ ਫਰੈਂਡਸ ਵਰਗੇ ਸਨ। ਹਰ ਸਾਲ ਦੀ ਮੁਲਾਕਾਤ ਸਰਦਾਰ ਜੀ ਠਹਿਰਦੇ ਵੀ ਆਪਣੇ ਰਫੀਕ ਦੇ ਘਰ, ਤੋਹਫਿਆਂ ਦਾ ਵਟਾਂਦਰਾ ਕਰਦੇ, ਖਾਂਦੇ ਫਿਰਦੇ, ਹੱਸਦੇ ਖੇਡਦੇ ਤੇ ਕਾਨਫਰੰਸ ਮਗਰੋਂ ਸਾਰਾ ਵਰਾ ਫੇਸਬੁੱਕ ਤੇ ਇੱਕ ਦੂਜੇ ਦੀਆਂ ਪੋਸਟਾਂ ਹੇਠ ਰੱਤ ਵਧਾਊ ਕਮੈਂਟ ਕਰਦੇ। ਅੱਜ ਸਵੇਰੇ ਕਰਤਾਰਪੁਰ ਲੈ ਚੱਲੋ, ਮੈਂ ਤਾਂ ਨਾ ਸੁਣੂ ਜਾ ਕੇ ਫੋਕੀਆਂ ਤਕਰੀਰਾਂ ਤੇ ਪਰਚੇ ਪਰਖ ਪੜਚੋਲ ਦੇ। ਘੱਟ ਹੀ ਕੋਈ ਕੰਮ ਦੀ ਗੱਲ ਕਰਨ ਵਾਲਾ ਹੁੰਦਾ ਉੱਥੇ, ਤੁਹਾਨੂੰ ਤੇ ਪਤਾ ਹੈ। ਸਰਦਾਰ ਨੇ ਲਾਹੌਰ ਦੀ ਖਾਧੀ ਮੱਛੀ ਦਾ ਡਕਾਰ ਮਾਰਦਿਆਂ ਆਖਿਆ। ਤਾਂ ਹੋਰ ਕੀ, ਪਹਿਲਾ ਦਿਹਾੜਾ ਵੀ ਖੂਹ ਖਾਤੇ ਪੈ ਗਿਆ ਸਾਡਾ। ਸਿਆਲ ਦੇ ਦਿਨ ਥੋੜ੍ਹੇ ਖੁੱਲ੍ਹ ਤਾਂ ਗਏ ਹਨ, ਪਰ ਹਲੇ ਵੀ ਨਿੱਕੀ ਜਿਹੀ ਦਿਹਾੜੀ ਲੱਗਦੀ ਹੈ। ਸਵੇਰੇ ਸਵੇਰੇ ਨਿਕਲ ਜਾਵਾਂਗੇ ਸ਼੍ਰੀ ਕਰਤਾਰਪੁਰ ਸਾਹਿਬ ਲਈ। ਕੌਰ ਨੇ ਵੀ ਆਪਣੇ ਪਤੀ ਦੀ ਹਾਂ ਵਿੱਚ ਹਾਂ ਰਲਾਈ। ਹਾਂਜੀ, 4 ਵਜੇ ਤਾਂ ਉਂਝ ਵੀ ਬੰਦ ਹੋ ਜਾਂਦਾ ਗੁਰਦੁਆਰਾ, ਇਸ ਲਈ ਵੇਲੇ ਸਿਰ ਹੀ ਨਿਕਲ ਜਾਵਾਂਗੇ, ਰਫੀਕ ਬੋਲਿਆ। ਲੈ ਬਈ, ਰੱਬ ਦਾ ਘਰ ਵੀ ਹੁਣ 4 ਵਜੇ ਬੰਦ ਹੋ ਜਾਂਦਾ ਜੇ। ਸਮਾਂ ਬਦਲ ਗਿਆ ਬਈ, ਅਗਲੇ ਧਰਮ ਵੀ ਬਦਲਾਈ ਬੈਠੇ ਨੇ। ਬਾਹਰ ਟਿਕਟਾਂ ਲਾਈਆਂ ਨੇ ਅਗਲਿਆਂ, ਲੋਕਲ ਲਈ ਥੋੜ੍ਹੇ ਤੇ ਜਿਹੜਾ ਬਾਹਰੋਂ ਆਏ ਸਰਦਾਰ ਉਹਦੇ ਲਈ ਡਾਲਰਾਂ ਦਾ ਜੁਰਮਾਨਾ। ਸਰਦਾਰ ਨੇ ਹੱਸਦਿਆਂ ਆਖਿਆ। ਜੀ ਭਾਈ ਜੀ, ਸਾਡੇ ਵੀ ਇਹੀ ਹੋ ਜੇ। ਸਾਰਾ ਸਾਲ ਉਮਰਾ ਕਰਨ ਨਿਕਲਦੇ ਜੇ ਮੁਸਲਮਾਨ ਪੂਰੀ ਦੁਨੀਆ ਤੋਂ, ਨਾਲੇ ਅਰਬੀਆਂ ਦੀ ਹੱਟੀ ਤੇ ਹੱਜ ਜੇ, ਤੇਲ ਤੇ ਐਵੇਂ ਦੁਨੀਆ ਨੂੰ ਵਿਖਾਵਣ ਲਈ ਜੇ। ਹੁਮਾ ਬੋਲੀ। ਹਲਾ ਕੌਰ ਦੇ ਡੇਲੇ ਬਾਹਰ ਨੌਕਰੇ। ਤਾਂ ਹੋਰ ਕੀ, ਅਸ਼ੀਏ ਇਰਾਨ ਇਰਾਕ ਨੂੰ ਪੈਸੇ ਦੇ ਆਉਂਦੇ ਜੇ ਤੇ ਬਾਕੀ ਸਾਰੇ ਅਰਬੀ ਬੱਦੂਆਂ ਨੂੰ, ਰਫੀਕ ਨੇ ਦੰਦ ਕੱਢਦਿਆਂ ਆਖਿਆ। ਦੋਵੇਂ ਜੋੜੇ ਇੱਕ ਦੂਜੇ ਨੂੰ ਲੁਕਾਈ ਦੇ ਧਰਮ ਵਿੱਚ ਫਸੇ ਹੋਣ ਦੇ ਲਤੀਫੇ ਸੁਣਾਉਂਦੇ ਰਹੇ। ਵੱਡੇ ਲਿਖਾਰੀ ਹੋਣ ਦਾ ਮਤਲਬ ਉਹਨਾਂ ਨੂੰ ਇਹੀਓ ਜਾਪੇ। ਇਹ ਉਹ ਤਬਕਾ ਖਵਾਂਦਾ ਜਿਹੜਾ ਅਗਾਂਹਵਧੂ ਸੋਚ ਲਈ ਕੰਮ ਕਰ ਰਿਹਾ ਹੈ। ਰਾਤ ਜਵਾਨ ਹੋਵਣ ਲੱਗੀ ਤਾਂ ਉਹਨਾਂ ਸੌਂ ਜਾਣਾ ਮੁਨਾਸਬ ਸਮਝਿਆ, ਤਾਂ ਜੇ ਸਵੇਰੇ ਵੇਲੇ ਸਿਰ ਅੱਖ ਖੁੱਲ੍ਹੇ ਔਰ ਇਹ ਯਾਤਰਾ ਕੀਤੀ ਜਾ ਸਕੇ। ਸਵੇਰੇ ਕਾਲੇ ਰੰਗ ਦੀ ਗੱਡੀ M11 ਉੱਤੇ ਭੱਜੀ ਜਾਵੇ। ਲਾਹੌਰ ਸਿਆਲਕੋਟ ਮੋਟਰਵੇ ਕਹਾਂਦੀ ਇਹ ਵੱਡੀ ਸੜਕ ਨਾਰੋਵਾਲ ਦੇ ਕੋਲ ਕਰਕੇ ਧੋਖਾ ਦੇ ਜਾਂਦੀ ਤੇ ਸਿਆਲਕੋਟ ਵੱਲ ਨਿਕਲ ਜਾਂਦੀ। ਮੋਟਰਵੇ ਤੋਂ ਇੱਕ ਦੂਜੀ ਸੜਕ ਨਾਰੋਵਾਲ ਤੇ ਉਥੋਂ ਕਰਤਾਰਪੁਰ ਵੱਲ ਨਿਕਲ ਜਾਂਦੀ। ਰਾਹ ਵਿੱਚ ਦੋਵਾਂ ਪਾਸੇ ਖੇਤ ਵੇਖ ਕੇ ਕੌਰ ਬੋਲੀ, ਹਾਏ ਕੈਡੀ ਸੋਹਣੀ ਸੜਕ ਆ। ਅਸਲ ਪੰਜਾਬ ਤਾਂ ਹੁਣ ਦਿਖਿਆ, ਸਾਡੇ ਵੱਲ ਤਾਂ ਹੌਲੀ ਹੌਲੀ ਪਿੰਡ ਵੀ ਸੀਮਟ ਬਣ ਗਏ ਆ। ਉਹ ਸਾਡੇ ਇੱਥੇ ਵੀ ਇਹੀ ਹੋ ਜੇ, ਵਾਈ ਬੀਜੀ ਦੀ ਜ਼ਮੀਨ ਉੱਤੇ ਫੌਜ ਆਪਣੇ DHA ਬਣਾ ਰਹੀ ਜੇ ਤੇ ਮੁਲਕ ਵਿੱਚ ਆਟੇ ਦੀ ਘਾਟ ਹੋਈ ਜਾਂਦੀ ਹੈ। ਜ਼ੁਲਮ ਵੇਖੋ, ਫੂਡ ਬਾਸਕਟ ਵਿੱਚੋਂ ਕਣਕ ਮੁੱਕ ਗਈ ਜੇ। ਲਾਹਨਤ ਨਹੀਂ ਇਹਨਾਂ ਤੇ, ਰਫੀਕ ਨੇ ਦੰਦ ਕਰੀਚਦਿਆਂ ਆਖਿਆ। ਸਰਦਾਰ ਵੱਲੋਂ ਸਵਾਲੀਆ ਨਜ਼ਰਾਂ ਨਾਲ ਵੇਖਣ ਉੱਤੇ ਸਮਝ ਗਿਆ ਤੇ ਆਪ ਹੀ ਬੋਲ ਪਿਆ। DHA ਡਿਫੈਂਸ ਹਾਊਸਿੰਗ ਅਥਾਰਟੀ ਫੌਜੀਆਂ ਦੀ ਹਾਊਸਿੰਗ ਸੁਸਾਇਟੀ ਜੇ। ਹਿਸਾਬ ਲਾਓ, ਵਾਹਦ ਫੌਜ ਹੋਵੇਗੀ ਦੁਨੀਆ ਦੀ ਜਿਹੜੀ ਠੇਕੇਦਾਰ ਵੀ ਜੇ। ਇਹ ਤੁਹਾਡੇ ਅੰਬਾਨੀ ਸ਼ੰਬਾਨੀ ਟਾਟਾ ਸ਼ਾਟਾ ਕੀ ਵੇਚਦੇ ਨੇ ਇਹਨਾਂ ਅੱਗੇ। ਰਫੀਕ ਦੇ ਹਾਸੇ ਵਿੱਚ ਜ਼ਹਿਰ ਜਿਹਾ ਕੁਸੈਲਾ ਰੰਗ ਸੀ। ਅੱਛਾ, ਉਹ ਆਪਾਂ ਨੂੰ ਕੀ, ਤੁਸੀਂ ਥੋੜ੍ਹਾ ਹੌਲਾ ਬੋਲੋ, ਭਾਵੇਂ ਅਗਲੀ ਵਾਰ ਠੱਪਾ ਹੀ ਨਾ ਲਾਉਣ ਸਾਡੇ ਪਾਸਪੋਰਟਾਂ 'ਤੇ। ਸਾਰੇ ਹੱਸੇ ਤੇ ਗੱਡੀ ਵਿੱਚ ਲੱਗਿਆ ਗੀਤ, ਸੱਚ ਬੋਲੇਗਾ ਤੇ ਮਿਲੂ 295,
ਜੇ ਕਰੇਂਗੇ ਤਰੱਕੀ ਪੁੱਤ ਹੇਠ ਮਿਲੂਗੀ ਨੱਪਿਆ ਗਿਆ। ਵੈਸੇ ਆ ਸਿੱਧੂ ਮੂਸੇ ਵਾਲੇ ਨੂੰ ਰੱਬ ਜਾਣੇ ਕਿਉਂ ਜਵਾਕ ਸੁਣਦੇ ਨੇ ਅੱਜ ਕੱਲ੍ਹ ਦੇ, ਸਾਡੇ ਤਾਂ ਪੱਲੇ ਨਹੀਂ ਪੈਂਦਾ। ਉੱਤੋਂ ਕਮਲਾ ਬਦਮਾਸ਼ੀ ਕਰਨ ਟੁਰ ਪਿਆ ਸੀ ਸਰਦਾਰ ਕੋਇਆ। ਇਹ ਸਮਝ ਤਾਂ ਸਾਨੂੰ ਵੀ ਕੋਈ ਨਹੀਂ ਪੈਂਦੀ ਸਰਦਾਰ ਜੀ, ਇਹ ਤਾਂ ਬੱਚਿਆਂ ਨੇ ਡਾਊਨਲੋਡ ਕਰਕੇ ਰੱਖੇ ਜੇ, ਉਹ ਚੱਲਦੇ ਰਹਿੰਦੇ ਨੇ ਗੱਡੀ ਵਿੱਚ। ਹੁਮਾ ਬੋਲੀ ਵਧੀਆ ਗਾਉਂਦਾ ਸੀ ਜੀ ਸ਼ਹੀਦ ਵਿਚਾਰਾ। ਗੱਡੀ ਚਲਾਉਂਦਾ ਡਰਾਈਵਰ ਪਹਿਲੀ ਵਾਰ ਬੋਲਿਆ। ਸ਼ਹੀਦ? ਰਫੀਕ ਨੇ ਤੰਜ਼ ਕੀਤਾ। ਹਰ ਸ਼ੈ ਤੇ ਅੱਗੇ ਪਾਕਿਸਤਾਨ ਵਿੱਚ ਸ਼ਹੀਦ ਕਹਾਉਂਦੀ ਏ, ਭਾਵੇਂ ਕੋਈ ਤਿਲਕ ਕੇ ਵੀ ਮੋਇਆ ਹੋਵੇ। ਉੱਤੋਂ ਹੁਣ ਅਸਾਂ ਪਾਕਿਸਤਾਨੀਆਂ ਨੇ ਗਾਉਣ ਵਾਲੇ ਵੀ ਸ਼ਹੀਦ ਕਰ ਦਿੱਤੇ ਨੇ, ਉਹ ਵੀ ਸਿੱਖ ਸਰਦਾਰ। ਡਰਾਈਵਰ ਨੂੰ ਚੁੱਪ ਕਰਾਉਣ ਦੇ ਯਤਨ ਵਿੱਚ ਰਫੀਕ ਇਹ ਗੱਲ ਭੁੱਲ ਗਿਆ ਕਿ ਗੱਡੀ ਵਿੱਚ ਸਿੱਖ ਜੋੜਾ ਵੀ ਬੈਠਾ ਹੈ। ਓਏ ਆਹੋ ਜੀ, ਉਹ ਸਿੱਖ ਕਿੱਥੇ ਹੁੰਦੇ ਜੇ ਸ਼ਹੀਦ? ਪਾਕਿਸਤਾਨ ਦਾ ਬਾਰਡਰ ਟੱਪਿਆਂ ਤੇ ਕਦੇ ਵੀ ਨਹੀਂ, ਭਾਵੇਂ ਚੜ੍ਹਦੇ ਵੱਲ ਦਿਨ ਰਾਹ ਤੇ ਰੌਲਾ ਹੋਵੇ ਕਿ ਸਿੱਖਾਂ ਬੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਸਰਦਾਰ ਹੱਸਿਆ ਤੇ ਬਾਕੀਆਂ ਵੀ ਹਾਸੇ ਵਿੱਚ ਗੱਲ ਉਡਾਉਣਾ ਠੀਕ ਸਮਝਿਆ। ਗੱਡੀ ਵਿੱਚ ਉਹ ਐਵੇਂ ਬੈਠੇ ਸਨ ਕਿ ਪਿਛਲੀ ਸੀਟ ਉੱਤੇ ਇੱਕ ਬਾਰੀ ਵੱਲ ਰਫੀਕ, ਦੂਜੀ ਵੱਲ ਕੌਰ ਤੇ ਵਿਚਕਾਰ ਆਪਣਾ ਭਾਰਾ ਜੁੱਸਾ ਲਈ ਸਰਦਾਰ। ਖੌਰੇ ਸਰਦਾਰ ਨੂੰ ਇੱਕ ਕੰਧ ਜਿਹੀ ਬਣਨ ਦੀ ਕੀ ਲੋੜ ਜਾਪੀ। ਅਗਲੀ ਸੀਟ ਉੱਤੇ ਹੁਮਾ ਤੇ ਉਹਦੀ ਝੋਲੀ ਵਿੱਚ ਉਹਦਾ ਜਵਾਕ, ਜਿਹੜਾ ਮੋਬਾਈਲ ਉੱਤੇ ਗੇਮ ਖੇਡਣ ਵਿੱਚ ਐਡਾ ਰੁੱਝਿਆ ਸੀ ਕਿ ਜਿਵੇਂ ਉਹ ਗੱਡੀ ਵਿੱਚ ਹੀ ਨਾ ਹੋਵੇ। ਉਸ ਨਾ ਕੋਈ ਸਵਾਲ ਪੁੱਛਿਆ, ਨਾ ਬਾਹਰ ਨਜ਼ਰ ਆਉਂਦੇ ਖੇਤ ਵੇਖੇ ਤੇ ਨਾ ਹੀ ਸੁਣਿਆ ਕਿ ਉਹਦੇ ਮਾਪੇ ਕੀ ਗੱਲਾਂ ਕਰਦੇ ਨੇ ਪਏ ਤੇ DHA ਦੀ ਵਜ੍ਹਾ ਤੋਂ ਉਹਦੀ ਕਣਕ ਕਿਉਂ ਘਟਦੀ ਹੈ ਪਈ। ਵੈਸੇ ਭਰਜਾਈ ਜੀ, ਮੈਂ ਅੱਜ ਤਾਈਂ ਇਹ ਨਹੀਂ ਪੁੱਛਿਆ ਕਿ ਹੁਮਾ ਦਾ ਕੀ ਮਤਲਬ ਹੈ। ਕੌਰ ਵਾਹਵਾ ਚਿਰ ਮਗਰੋਂ ਬੋਲੀ। ਹੁਮਾ? ਕੱਖ ਵੀ ਨਹੀਂ, ਧਰਮ ਦੀਆਂ ਕਹਾਣੀਆਂ ਵਰਗੀ ਇੱਕ ਕਹਾਣੀ। ਹੁਮਾ ਨਾਂ ਦਾ ਪੱਖੂ ਹੁੰਦਾ ਜੇ ਇੱਕ ਖਿਆਲੀ ਕਿ ਜਿਸ ਦੇ ਸਿਰ ਤੇ ਬੈਠ ਜਾਵੇ ਉਹਦੀ ਕਿਸਮਤ ਬਦਲ ਛੱਡੇ। ਜਿਵੇਂ ਆ ਤੁਹਾਡਾ ਕੁਕਨਸ, ਫੀਨਿਕਸ, ਮਰ ਕੇ ਜਿਉਣ ਵਾਲਾ ਪਰਿੰਦਾ, ਤੇ ਅਸੀਂ ਇਸ ਹੁਮਾ ਦੇ ਰਫੀਕ ਯਾਨੀ ਸਾਥੀ ਕੇ ਦੋਸਤ। ਰਫੀਕ ਨੇ ਵਾਛਾ ਖਿਲਾਰਦੀਆਂ ਚਮਕੀਲੇ ਦੰਦ ਵਿਖਾਏ। ਹੜਾ, ਤੇ ਇਹ ਹੈ ਮਤਲਬ ਹੁਮਾ ਦਾ। ਅੱਛਾ, ਇਹ ਵੀ ਅੱਜ ਦੱਸ ਹੀ ਦਿਓ ਕਿ ਤੁਹਾਡਾ ਰਿਸ਼ਤਾ ਕਿਵੇਂ ਸਾਡੇ ਵੱਲ ਤੇ ਜੱਟਾਂ ਤੋਂ ਬਾਹਰ ਵਿਆਹ ਨਹੀਂ ਚ ਕਰਦੇ। ਕੌਰ ਨੇ ਇੱਕ ਹੋਰ ਸਵਾਲ ਕੀਤਾ। ਇਹ ਵੀ ਲੰਮੀ ਕਹਾਣੀ ਹੈ, ਵੈਸੇ ਅਸਾਂ ਵੀ ਬਸ ਕਲਮਾ ਹੀ ਪੜ੍ਹਿਆ ਅਜੇ। ਵਿਆਹ ਅਸੀਂ ਵੀ ਟਾਬਰੀ ਤੋਂ ਬਾਹਰ ਨਹੀਂ ਜੇ ਕਰਦੇ, ਇਸ ਹਿਸਾਬ ਨਾਲ ਅਸੀਂ ਵੀ ਸਿੱਖ ਹੀ ਜੇ। ਰਫੀਕ ਫਿਰ ਹੱਸਿਆ। ਤੇ ਫਿਰ? ਸਰਦਾਰ ਬੋਲੇ। ਫਿਰ ਕੁਝ ਨਹੀਂ ਸਰਦਾਰ ਜੀ, ਅਸੀਂ ਜਨੂਨੀ ਲੋਕ ਤਾਂ ਹੈ ਨਹੀਂ। ਕੁਝ ਨਾ ਕੁਝ ਕਰਕੇ ਮੈਂ ਮਨਾ ਲਿਆ ਸੀ ਆਪਣੇ ਘਰ ਵਾਲਿਆਂ ਨੂੰ। ਅੱਛਾ ਚਲੋ ਚੰਗਾ ਹੋਇਆ। ਵੈਸੇ ਇੱਕ ਗੱਲ ਸਮਝ ਨਹੀਂ ਪੈਂਦੀ ਮੈਨੂੰ ਕਿ ਇਹ ਮੁਸਲਮਾਨ ਆਪਣੀਆਂ ਭੈਣਾਂ ਨਾਲ ਖੌਰੇ ਕਿਉਂ ਵਿਆਹ ਕਰ ਲੈਂਦੇ ਨੇ? ਕੌਰ ਨੇ ਹੈਰਤ ਨਾਲ ਪੁੱਛਿਆ। ਜਿਵੇਂ ਜੱਟ ਵੱਟਾਂ ਵਿੱਚ ਕਰ ਲੈਂਦੇ ਨੇ ਉਵੇਂ। ਸਰਦਾਰ ਨੇ ਮਜ਼ਾਕ ਵਿੱਚ ਗੁੰਨ ਕੇ ਕੌਰ ਨੂੰ ਝਿੜਕ ਮਾਰੀ, ਜਿਵੇਂ ਆਂਦਾ ਹੋਵੇ ਕਿ ਗੱਲ ਸੋਚ ਕੇ ਕੀਤੀ ਕਰ। ਰਫੀਕ ਵੀ ਗੱਲ ਸਮਝ ਗਿਆ। ਫਿੱਕਾ ਜਿਹਾ ਹਾਸਾ ਹੱਸ ਕੇ ਬੋਲਿਆ, ਭਈ ਅਸਾਂ ਕਿੱਥੋਂ ਕਰਨਾ ਸੀ ਭੈਣਾਂ ਨਾਲ ਵਿਆਹ? ਚਾਚੇ ਮਾਸੀ ਦੀਆਂ ਹੁੰਦੀਆਂ ਨੇ। ਅੱਜ ਕੱਲ੍ਹ ਤਾਂ ਵੈਸੇ ਵੀ ਕਜ਼ਨ ਕਹਿ ਦਈਦਾ। ਇਹ ਅਰਬ ਬੱਦੂ ਲੈ ਬੈਠੇ ਜੇ ਸਾਨੂੰ। ਆਪਣਾ ਧਰਮ ਲਿਆਏ ਤੇ ਸਾਨੂੰ ਪੰਜਾਬੀਆਂ ਨੂੰ ਵੀ ਲਾ ਛੱਡਿਆ ਇਸ ਕੰਮ 'ਤੇ। ਕਾਸ਼ 4 ਵਿਆਹਾਂ ਵਾਲਾ ਕੰਮ ਵੀ ਆਮ ਹੋ ਜਾਂਦਾ, ਇੱਥੇ ਉਹ ਤਾਂ ਕੋਈ ਕਰ ਨਹੀਂ ਦਿੰਦਾ। ਗੱਡੀ ਵਿੱਚ ਇੱਕ ਵਾਰ ਫਿਰ ਸਿੱਧੂ ਦਾ ਗੀਤ, ਮੁਸਲਮਾਨ ਤੇ ਸਿੱਖ ਜੋੜੇ ਦਾ ਹਾਸਾ, ਨਿੱਕੇ ਜਵਾਕ ਹੱਥ ਫੜੀ ਵੀਡੀਓ ਗੇਮ ਦੀ ਆਵਾਜ਼ ਤੇ ਡਰਾਈਵਰ ਦੀ ਚੁੱਪ ਘੁਲ ਗਏ। ਗੱਡੀ ਅਖੀਰ ਗੁਰਦੁਆਰੇ ਦੀ ਪਾਰਕਿੰਗ 'ਚ ਚੱਪੜੀ। ਉੱਥੋਂ ਇੱਕ ਸ਼ਟਲ ਲੈ ਕੇ ਬਿਲਡਿੰਗ ਤੱਕ ਜਾਣਾ ਹੁੰਦਾ। ਅੱਛਾ, ਤੇ ਦੂਰ ਹੀ ਨੇ ਇੰਡੀਆ ਪਾਕਿਸਤਾਨ ਦੇ ਯਾਤਰੀ ਵੀ ਇਕੱਠੇ ਇੱਕ ਥਾਂ ਤੋਂ ਸ਼ਟਲ ਵੀ ਨਹੀਂ ਫੜਦੇ? ਸਰਦਾਰ ਬੋਲਿਆ। ਹਾਂਜੀ, ਉੱਧਰੋਂ ਆਉਣ ਵਾਲੇ ਬਾਰਡਰ ਤੋਂ ਹੀ ਬੈਠ ਕੇ ਆ ਜਾਂਦੇ ਨੇ, ਪਰ ਪਾਕਿਸਤਾਨ ਵਾਲੇ ਪਾਸਿਓਂ ਜਾ ਕੇ ਗੱਲ ਤਾਂ ਤੁਸੀਂ ਵੇਖ ਹੀ ਲਈ। ਅਗਲੇ 8 ਵਾਰ ਤਲਾਸ਼ੀ ਲੈਂਦੇ ਨੇ ਆਪਣੇ ਸ਼ਹਿਰੀਆਂ ਦੀ। ਹਾਲੇ ਪੈਸੇ ਤਾਰਨ ਤੋਂ ਪਹਿਲੇ ਔਰ ਬਾਅਦ ਫਿਰ ਇੱਕ ਵਾਰ ਤਲਾਸ਼ੀ ਹੋਵੇਗੀ। ਗੱਲ ਵਿੱਚ ਪਾਉਣ ਵਾਲੇ ਯਾਤਰੀ ਦੇ ਕਾਰਡ ਦੀ ਡੋਰੀ ਵੀ ਵੱਖੋ ਵੱਖ ਰੰਗਾਂ ਦੀ ਹੋਵੇਗੀ। ਇੰਡੀਅਨ ਦੇ ਗੱਲ ਵਿੱਚ ਪੀਲੀ ਤੇ ਸਾਡਿਆਂ ਵਿੱਚ ਨੀਲੀ, ਤਾਂ ਕਿ ਦੂਰੋਂ ਪਛਾਣ ਰਵੇ ਕਿ ਇਹ ਇੱਕ ਨਹੀਂ। ਮਨੁੱਖਾਂ ਨੂੰ ਰੰਗਾਂ ਵਿੱਚ ਵੰਡਣਾ। ਅਖੇ ਸਬਜ਼ ਇਸਲਾਮ का रंग है और केसरिया हिंदू मत का। ਜਾਹਿਲ ਨੇ ਮੈਂ ਹਿਸਾਬ ਲਾਇਆ ਇਸ ਖਿੱਤੇ ਦੇ ਲੋਕ। ਸ਼ਟਲ ਦੀ ਉਡੀਕ ਵਿੱਚ ਖਲੋਤਾ ਰਫੀਕ ਆਪਣੀ ਰੁੱਤ ਵਿੱਚ ਬੋਲੀ ਜਾ ਰਿਹਾ ਸੀ। ਹਿੰਦੂ ਮਤ ਨਹੀਂ ਵੀਰ ਜੀ, ਹਿੰਦੂਤਵਾ ਦਾ ਰੰਗ ਹੈ। ਹੁਣ ਤੇ ਟਰਮ ਵੀ ਬਣ ਗਈ ਜੇ ਪੋਲੀਟਿਕਸ ਵਿੱਚ, ਸੈਫਰੋਨਾਈਜ਼ਡ ਪੋਲੀਟਿਕਸ ਯਾਨੀ ਜਾਫਰਾਨੀ ਸਿਆਸਤ। ਸਰਦਾਰ ਨੇ ਆਪਣੀ ਜਾਚੇ ਇਲਮ ਵਿੱਚ ਇਜ਼ਾਫਾ ਕੀਤਾ। ਇੱਕ ਤੇ ਚੜ੍ਹਦੇ ਵਾਲੇ ਜੱਜੇ ਪੈਰ ਬਿੰਦੀ ਪਾ ਕੇ ਵੀ ਜਾਫਰਾਨੀ ਹੀ ਆਖਣਗੇ। ਜ਼ਾਫਰਾਨੀ ਹੁੰਦਾ ਸਰਦਾਰ ਜੀ, ਜ਼ਾਫਰਾਨ ਤੋਂ ਜ਼ਾਫਰਾਨੀ।
ਹਾਏ ਜ਼ਾਫਰਾਨ ਤੋਂ ਕਸ਼ਮੀਰ ਯਾਦ ਆ ਗਿਆ। ਜੇ ਰੱਬ ਨੇ ਜੰਨਤ ਵੀ ਬਣਾਉਣੀ ਸੀ ਤੇ ਵੇਖੋ ਕਿੱਥੇ ਬਣਾਈ ਸੀ। ਸਾਰੇ ਇੱਕ ਵਾਰ ਫਿਰ ਹੱਸੇ, ਸਿਵਾਏ ਜਵਾਕ ਤੋਂ। ਮੋਬਾਈਲ ਦੀ ਬੈਟਰੀ ਮੁੱਕਣ ਪਾਰੋਂ ਹੁਣ ਮੋਬਾਈਲ ਜਵਾਕ ਦੀ ਮਾਂ ਦੇ ਪਰਸ ਵਿੱਚ ਸੀ ਤੇ ਉਹ ਇੱਕ ਉਦਾਸ ਚਿਹਰੇ ਨਾਲ ਆਪਣੇ ਮਾਪਿਓ ਤੇ ਘਰ ਆਏ ਪਰੋਣਿਆਂ ਵੱਲ ਤੱਕ ਰਿਹਾ ਸੀ। ਜਾਫਰਾਨੀ ਵੱਡੀ ਨਾਨੀ, ਜਾਫਰਾਨੀ ਵੱਡੀ ਨਾਨੀ, ਇਹ ਜਵਾਕ ਦੇ ਮੂੰਹੋਂ ਨਿਕਲੇ ਪਹਿਲੇ ਸ਼ਬਦ ਸਨ। ਇਹ ਕੀ ਭੈਣ ਜੀ? ਕੌਰ ਨੇ ਪੁੱਛਿਆ। ਕੁਝ ਨਹੀਂ ਭੈਣ, ਜਾਂ ਤਾਂ ਇਹ ਵੀਡੀਓ ਗੇਮ ਖੇਡੇਗਾ ਤਾਂ ਜਾਂ ਬੇਤੁਕੇ ਜੋੜ ਪਿਆਰ ਲਾਏਗਾ, ਹੋਰ ਕੁਝ ਨਹੀਂ ਜੇ ਕਰਦਾ, ਨਿਆਣੇ ਦੀ ਮਾਂ ਦੱਸਣ ਲੱਗੀ। ਇਹ ਮੈਂ ਕਿਹਾ ਕੁਝ ਕਵੀ ਤਾਂ ਹਾਲੇ ਤੀ ਕਿਵੇਂ ਦੇ ਬੇਤੁਕੇ ਜੋੜ ਹੀ ਰਲਾਉਂਦੇ ਜੇ ਪਏ। ਸਾਡਾ ਪੁੱਤਰ ਤੇ ਜਮਾਂਦਰੂ ਉਹਨਾਂ ਤੋਂ ਭਾਰਾ ਹੈ। ਸਰਦਾਰ ਨੇ ਗੱਲ ਇੱਕ ਵਾਰ ਫਿਰ ਹਾਸੇ ਵੱਲ ਨੂੰ ਟੋਰੀ। ਵੈਸੇ ਇਹੀਓ ਕੁਝ ਜੇ ਜੋ ਕਿ ਸ਼ਾਇਰੀ ਸਰਦਾਰ ਜੀ, ਘੁੰਮਣ ਆਖਣ ਲੱਗਾ। ਉਸ ਰੱਬ ਜਾਣੇ ਕਾਹਦੀ ਕਾਵੜ ਕੱਢੀ। ਸਰਦਾਰ ਜੋੜਾ ਅਧਕੜ ਉਮਰ ਦਾ ਤੇ ਮੁਸਲਮਾਨ ਜੋੜਾ ਜਵਾਨ ਸੀ। ਗੁਰਦੁਆਰੇ ਦਾ ਬੂਹਾ ਟੱਪਦਿਆਂ ਮੁਸਲਮਾਨ ਮਰਦ ਯਾਤਰੀਆਂ ਲਈ ਸਾਵੇ ਰੰਗ ਦੀਆਂ ਪਲਾਸਟਿਕ ਦੀਆਂ ਟੋਕਰੀਆਂ ਰੱਖੀਆਂ ਗਈਆਂ ਸਨ ਤਾਂ ਜੇ ਉਹ ਸਿਰ ਢੱਕ ਕੇ ਅੰਦਰ ਜਾਵਣ। ਰੱਬ ਜਾਣੇ ਇਹ ਕਿਸ ਦਾ ਸੁਝਾਅ ਸੀ ਕਿ ਮਸੀਤ ਵਾਲੀਆਂ ਸਿਰ ਤੇ ਨਾ ਟਿਕਣ ਵਾਲੀਆਂ ਪਲਾਸਟਿਕ ਦੀਆਂ ਇਹ ਟੋਕਰੀਆਂ ਇੱਥੇ ਰੱਖ ਛੱਡੇ, ਉਹ ਵੀ ਸਾਵੇ ਰੰਗ ਦੀਆਂ। ਰਫੀਕ ਨੇ ਇੱਕ ਟੋਕਰੀ ਆਪਣੇ ਤੇ ਇੱਕ ਨਿੱਕੇ ਖੁਦਾ ਬਖਸ਼ ਦੇ ਸਿਰ ਉੱਤੇ ਮੁੱਦੀ ਮਾਰੀ ਤੇ ਉਹ ਚਿੱਟੇ ਰੰਗ ਦੀ ਇੱਕ ਵੱਡੀ ਇਮਾਰਤ ਵਿੱਚ ਆ ਵੜੇ। ਮੇਰੇ ਦਾਦਾ ਜੀ ਦਾ ਨਾਂ ਖੁਦਾ ਬਖਸ਼ ਸੀ, ਉਹਨਾਂ ਦੇ ਨਾਂ ਤੇ ਰੱਖਿਆ ਏ। ਹਰ ਕੋਈ ਇਸ ਨੂੰ ਆਊਟਡੇਟਡ ਮੰਨਦਾ ਏ ਹੁਣ। ਰਫੀਕ ਗੱਲਾਂ ਵਿੱਚੋਂ ਗੱਲ ਕੱਢਦਿਆਂ ਬੋਲਿਆ। ਨਿੱਕੇ ਬਾਲ ਸਾਹਮਣੇ ਉਹ ਸਕਰੀਨ ਪਰਾਂ ਹੋਈ ਤੇ ਉਸ ਆਲ ਦੁਆਲਾ ਵੇਖਿਆ। ਏਡੀ ਸੋਹਣੀ ਇਮਾਰਤ ਵੇਖ ਕੇ ਨਿੱਕਾ ਖੁਦਾ ਬਖਸ਼ ਪਹਿਲੀ ਵਾਰ ਉਦਾਸੀ ਤੋਂ ਖੁਸ਼ੀ ਵੱਲ ਨੂੰ ਵਧਿਆ। ਮਾਂ ਕੋਲੋਂ ਪੁੱਛਣ ਲੱਗਾ ਕਿ ਅਸੀਂ ਕਿੱਥੇ ਆਏ ਹਾਂ। ਮਾਂ ਜਿੰਨਾ ਕੁ ਜਾਣਦੀ ਸੀ ਉਹਨਾਂ ਕੁ ਦੱਸੀ ਜਾਵੇ। ਉਹ ਇੱਧਰ ਆ ਹਾਂ ਜਰਾ ਘੁੰਮਣਾ, ਮੈਥੋਂ ਪੁੱਛ ਕੀ ਪੁੱਛਣਾ ਹੀ, ਮਾਂ ਤੇਰੀ ਨੂੰ ਕਾਹਦਾ ਪਤਾ ਗੁਰਦੁਆਰੇ ਦਾ। ਸਰਦਾਰ ਨੇ ਚਾਅ ਨਾਲ ਬੜਕ ਮਾਰਦਿਆਂ ਨਿੱਕੇ ਬਾਲ ਨੂੰ ਮਾਂ ਦੀ ਚੁੰਡ ਛੁਡਾ ਕੁਛੜੇ ਚੁੱਕ ਲਿਆ। ਦਾਦਾ ਅੱਬੂ, आपके अल्लाह का क्या नाम है? ਇਹ ਬਾਲ ਦਾ ਪਹਿਲਾ ਸਵਾਲ ਸੀ। ਓਏ ਓਯੋ ਜਿਹੜਾ ਤੁਹਾਡੇ ਅੱਲਾ ਦਾ ਹੈ ਪੁੱਤਰਾ। ਅੱਲਾ ਤਾਂ ਸਾਂਝਾ ਹੁੰਦਾ ਹੈ ਨਾ ਪੁੱਤਰ। ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ। ਬਾਲ ਦੇ ਮੂੰਹ ਤੋਂ ਲੱਗ ਰਿਹਾ ਸੀ ਕਿ ਉਹਨੂੰ ਇਸ ਗੱਲ ਦੀ ਕੱਖ ਸਮਝ ਨਹੀਂ ਪਈ, ਖੌਰੇ ਉਹਦੇ ਵੱਡਕਿਆਂ ਨੂੰ ਵੀ ਨਹੀਂ ਸੀ ਪਈ। ਅੱਛਾ तो ये किसका घर है जहाँ हम आए हैं? ਬਾਲ ਨੇ ਇੱਕ ਹੋਰ ਸਵਾਲ ਚ ਪੁੱਛਿਆ। ਇਹ ਗੁਰੂ ਨਾਨਕ ਦਾ ਘਰ ਆ ਪੁੱਤਰਾ, ਸਰਦਾਰ ਨੇ ਖੁਦਾ ਬਖਸ਼ ਨੂੰ ਕੁੱਤ ਕਤਾਰੀਆਂ ਕੱਢਦਿਆਂ ਦੱਸਿਆ। ਬਾਲ ਖੇੜ ਹੱਸੇ। ਇੰਨੀ ਦੇਰ ਨੂੰ ਇਹ ਸਾਰੇ ਗੁਰਦੁਆਰੇ ਦੀ ਅਸਲ ਇਮਾਰਤ ਲਾਗੇ ਅਪੜ ਗਏ ਸਨ। ਗੁਰੂ ਨਾਨਕ? ਬਾਲ ਨੇ ਫਿਰ ਪੁੱਛਿਆ। ਹਾਂਜੀ, ਸਰਦਾਰ ਨੇ ਫਿਰ ਦੱਸਿਆ ਤੇ ਮੁੜ ਕੁੱਤ ਕਤਾਰੀ ਕੱਢੀ ਅਤੇ ਹੱਸਦੇ ਹੋਏ ਬਾਲ ਨੂੰ ਕੁਛੜੋਂ ਲਾ ਛੱਡਿਆ। ਬਾਲ ਹੱਸਦਾ ਬੋਲਿਆ, ਨਾਨਕ ਬਾਬਾ, ਨਾਨਕ ਬਾਬਾ, ਬਾਬਾ ਛਾਬਾ, ਬਾਬਾ ਛਾਬਾ। ਸਰਦਾਰ ਜੋੜੇ ਦੇ ਮੱਥਿਆਂ ਉੱਤੇ ਅਚਨਚੇਤੀ ਉੜੀ ਆ ਗਈ। ਖੁਦਾ ਬਖਸ਼ ਦੀ ਮਾਂ ਨੇ ਫਟਾਫਟ ਉਹਦਾ ਹੱਥ ਫੜ ਕੇ ਆਪਣੇ ਵੱਲ ਨੂੰ ਖਿੱਚ ਲਿਆ। बुरी बात बख्श, ऐसे नहीं कहते, अल्लाह मियाँ मारते हैं। माँ ने बाल ਨੂੰ दाबा मारिया। अल्लाह मियाँ तो सबके हैं, मुझे क्यों मारेंगे फिर? आप बदतमीजी जो कर रहे हो इसलिए। क्या है मामा? नानक बाबा बाबा छाबा कहा है बस। ਭੈਣ ਜੀ ਇਸ ਨੂੰ ਆਖੋ ਚੁੱਪ ਕਰ ਜਾਏ। ਸਰਦਾਰ ਹੌਲੀ ਹੌਲੀ ਆਪੇ ਤੋਂ ਬਾਹਰ ਹੁੰਦਾ ਦਿਸੇ। ਇਸ ਵਾਰ ਆਲ ਦੁਆਲੇ ਫਿਰਦੇ ਕੁਝ ਹੋਰ ਸਿੱਖ ਯਾਤਰੀਆਂ ਵੀ ਬਾਲ ਦੀ ਆਵਾਜ਼ ਸੁਣੀ ਤੇ ਨੇੜੇ ਹੋ ਗਏ। खुदा बख्श, बदतमीज, कहाँ से सीखी हैं तुमने ये गालियाँ? प्यो ने निक्के बच्चे के मूँह ते चंड कढ़ मारी। बाल रोवन लगा। की कह रहा है जी बाल थोड़ा? नीले रंग की पग बद्धे किरपान लमकाई एक निहंग ने नेड़े हो के गुस्से नाल पुछया। ਉਹਦੇ गल पई पीड़ी पट्टी, ਉਹਦਾ ਭਾਰਤੀ होना दसे पई। कुछ नहीं वीरे, बाल हैगा नानक जी के सामने इवें करदा ते उन्हां आप कुछड़े चुक लेना सी, प्यार भी करना सी ते मुड़ समझाउणा सी। सरदार नूं हनेरी तो पहलां होण वाला रता अंबर दिस पिया सी। उस अगे वध के निहंग नूं जिवें डक्कण दी कोशिश कीती। इन्ने विच कुछ होर पीड़ियां पट्टियां गल पए। सरदार नेड़े आ गए। लैंदे पंजाब वालियां मोबाइल कढ लए ते वीडियो बनन लगी। एह की आखदा है जवाक, ਇਹ ਤੁਸੀਂ ਗੁਰੂ ਦੀ ਬੇਅਦਬੀ ਕਰਾ ਰਹੇ ਜੇ? ਇੱਕ ਹੋਰ ਤਗੜਾ ਗੱਭਰੂ ਸਰਦਾਰ ਇਸ ਟੱਬਰ ਵੱਲ ਵਧਿਆ। ਉਹ ਤਾਂ ਜਵਾਕ ਹੈ, ਤੁਸੀਂ ਤਾਂ ਬਾਲ ਪੁੜਾਨਾ ਕਰੋ।
ਕੌਰ ਨੇ ਆਪਣੀ ਆਵਾਜ਼ ਵਿੱਚ ਆਇਆ ਡਰ ਤੇ ਗੁੱਸਾ ਲੁਕਾਉਂਦਿਆਂ ਆਖਿਆ। ਪਿਓ ਦੀ ਚਪੇੜ ਖਾਦੇ ਖੁਦਾ ਬਖਸ਼ ਨੇ ਰੋਂਦਿਆਂ ਹੋਇਆਂ ਜ਼ਿੱਦ ਵਿੱਚ ਆਖਿਆ, ਨਾਨਕ ਬਾਬਾ ਵੱਡਾ ਚਾਬਾ। ਉਹਦੀ ਮਾਂ ਦੇ ਹੱਥ ਕੰਬੇ ਤੇ ਉਸ ਬਾਲ ਦੇ ਮੂੰਹ ਤੇ ਤਲੀ ਰੱਖ ਛੱਡੀ। ਲਾਣਾ ਤੇ ਤੇਰੇ ਤੇ ਬਈ ਬੁੱਢੜਿਆ। ਜਵਾਨ ਸਰਦਾਰ ਦੀਆਂ ਅੱਖਾਂ ਵਿੱਚ ਲਹੂ ਉਤਰ ਆਇਆ। ਖੌਰੇ ਇਹ ਉਹੀਓ ਲਹੂ ਸੀ ਜਿਹੜਾ ਕਦੇ ਇਹਦੇ ਵਡਕਿਆਂ ਦੀਆਂ ਅੱਖਾਂ ਵਿੱਚ ਲਹਿ ਗਿਆ ਹੋਵੇ। ਦੁੱਧ ਵਰਗੇ ਚਿੱਟੇ ਗੁਰਦੁਆਰੇ ਦੇ ਸੰਗੇ ਮਰਮਰ ਲੱਗੇ ਫਰਸ਼ ਉੱਤੇ ਇਹ ਸਾਰੇ ਮਨੁੱਖ ਜਿਵੇਂ ਕਿਸੇ ਅਣਡਿੱਠੀ ਤਾਕਤ ਨੇ ਆਪਣੇ ਵੱਸ ਵਿੱਚ ਕਰ ਲਏ ਹੋਵਣ। ਗੁਰਦੁਆਰੇ ਲਾਗੇ ਬਣੀ ਕਬਰ ਜਿੱਥੇ ਮੁਸਲਮਾਨ ਇਸ ਲਈ ਦੁਆ ਕਰਨ ਆਉਂਦੇ ਕਿ ਇੱਥੇ ਗੁਰੂ ਨਾਨਕ ਦੇ ਜੁੱਸੇ ਦੇ ਅੱਧੇ ਫੁੱਲ ਦਫਨਾਏ ਗਏ ਸਨ, ਉਵੇਂ ਚੁੱਪ ਸੀ ਕਿ ਜਿਵੇਂ ਇਹ ਤਰਤ ਚੁੱਪ ਚੁਪੀਤੀ ਪੰਜਾਬੀਆਂ ਨੂੰ ਵੇਖਦੀ ਰਹੀ ਸੀ। ਯਾਰ ਤੁਸੀਂ ਪਾਗਲ ਜੇ ਦੋਵੇਂ ਜੀ, ਆ ਬੱਚੇ ਨੂੰ ਸਮਝਾਉਂਦੇ ਕਿਉਂ ਨਹੀਂ? ਅਥਰਾ ਜਵਾਨ ਇੱਕ ਵਾਰ ਫੇਰ ਗੱਜਿਆ। ਸਿਵਲ ਵਰਦੀ ਵਿੱਚ ਫਿਰਦੇ ਏਜੰਸੀ ਦੇ ਬੰਦੇ ਵੀ ਇਹ ਰੌਲਾ ਵੇਖ ਕੇ ਇਹਨਾਂ ਵੱਲ ਭੱਜੇ। ਨੇੜੇ ਆਪਣੇ ਸਾਰੇ ਸਿੱਖਾਂ ਤੱਕ ਇਹ ਗੱਲ ਅੱਪੜ ਗਈ ਕਿ ਇਹ ਮੁਸਲਮਾਨ ਬੱਚਾ ਗੁਰੂ ਨਾਨਕ ਨੂੰ ਗਾਲਾਂ ਕੱਢ ਰਿਹਾ ਹੈ। ਲਾਲ ਹਨੇਰੀ ਗੁਰੂ ਘਰ ਖਲੋਤੇ ਸਾਰੇ ਮਨੁੱਖਾਂ ਦੇ ਸਿਰ ਉੱਤੇ ਆ ਗਈ। ਰੋਂਦਾ ਕੁਰਲਾਉਂਦਾ ਖੁਦਾ ਬਖਸ਼ ਮਾਂ ਕੋਲੋਂ ਨਾ ਸਾਂਭਿਆ ਜਾਵੇ ਤੇ ਛੁੱਟ ਜਾਵੇ। ਉਸ ਮਾਂ ਦਾ ਹੱਥ ਖਿੱਚ ਕੇ ਪਰਾਂ ਕੀਤਾ ਤੇ ਪਿਓ ਕੋਲੋਂ ਬਦਲਾ ਲੈਣ ਲਈ ਹੋਰ ਉੱਚੀ ਸਾਰੀ ਬੋਲਿਆ, ਨਾਨਕ ਬਾਬਾ ਵੱਡਾ। ਉਹ ਤੇਰੀ ਮੈਂ ਭੈਣ ਤੇ। ਇੱਕ ਜਵਾਨ ਸਰਦਾਰ ਕਿਰਪਾਨ ਕੱਢ ਬਾਲ ਵੱਲ ਵਧਿਆ। ਅਮਨਪ੍ਰੀਤ ਸਿੰਘ ਨਿੱਕੇ ਖੁਦਾ ਬਖਸ਼ ਤੇ ਉਹਦੀ ਮਾਂ ਦੇ ਸਾਹਮਣੇ ਹੋ ਗਿਆ ਤਾਂ ਜੇ ਸਿੱਖ ਜਵਾਨ ਬਾਲ ਤੱਕ ਨਾ ਪੜ ਸਕੇ। ਉਹ ਹਟ ਜਾ ਪਰਾਂ ਸਾਹਮਣਿਓ, ਇਹਦੀ ਵੀ ਮਾਂ ਨੂੰ। ਤੇ ਸਰਦਾਰ ਜਵਾਨ ਰੱਸਾ ਤੜਾਏ ਸੰਡੇ ਯਾਰ ਅੱਗੇ ਵਧਿਆ ਤੇ ਨਾਲ ਖਲੋਤੇ ਮੁਸਲਮਾਨ ਯਾਤਰੀ ਨੇ ਉਹਦੀ ਧੌਣ ਫੜ ਲਈ ਅਤੇ ਗਾਲ ਉਹਦੇ ਸੰਗ ਵਿੱਚ ਹੀ ਕੁੱਟ ਲਈ। ਉਹ ਬਕਵਾਸ ਨਾ ਕਰੀ ਉਹ ਸਿਖੜਿਆ। ਉਹਦੀ ਆਵਾਜ਼ ਵਿੱਚ ਉਹ ਗੁੱਸਾ ਕਿ ਜਿਹੜਾ ਇਸ ਧਰਤ ਦੀਆਂ ਸਵਾਣੀਆਂ ਕਦੇ ਜਰਿਆ ਸੀ। ਓਏ 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 ਦੀਆਂ ਆਵਾਜ਼ਾਂ ਦੋਹਾਂ ਪਾਸਿਓਂ ਬਲਕਿ ਹਰ ਪਾਸਿਓਂ ਆਉਣ ਲੱਗੀਆਂ। ਸਰਦਾਰ ਚੜ੍ਹਦੇ ਤੇ ਲਹਿੰਦੇ ਦੇ ਜਵਾਨਾਂ ਨੂੰ ਛਡਾਉਣ ਲੱਗਾ, ਪਰ ਉਹ ਐਵੇਂ ਇੱਕ ਦੂਜੇ ਨੂੰ ਵੱਢਣ ਲੱਗੇ ਜਿਵੇਂ ਪਿੰਡ ਦੀ ਰੂੜੀ ਉੱਤੇ ਕੁੱਤਿਆਂ ਦੇ ਦੋ ਟੋਲੇ ਲੜਦੇ ਹੋਣ। ਇਹ ਸਭ ਕੁਝ ਜਿਵੇਂ ਸਲੋ ਮੋਸ਼ਨ ਵਿੱਚ ਹੋਇਆ। ਗੱਲ ਸਮਝਣ ਤੇ ਸਾਂਭਣ ਦਾ ਵੇਲਾ ਨਾ ਲੱਭਾ, ਜਿਵੇਂ ਕਿਸੇ ਨੇ ਰਾਤੋਂ ਰਾਤ ਕਹਿ ਛੱਡਿਆ ਹੋਵੇ, ਇਹ ਹੁਣ ਤੁਹਾਡਾ ਪਿੰਡ ਨਹੀਂ, ਟੁਰ ਜਾਓ ਨਹੀਂ ਤੇ ਵੱਢੇ ਜਾਓਗੇ। ਖਿੱਚਾ ਧਰੂਈ ਵਿੱਚ ਉਹ ਸਾਣ ਸਰਦਾਰ ਨੇ ਅਮਨਪ੍ਰੀਤ ਸਿੰਘ ਨੂੰ ਧੱਕਾ ਮਾਰਿਆ। ਬੁੱਢੇ ਸਰਦਾਰ ਕੋਲੋਂ ਚੱਲਿਆ ਨਾ ਗਿਆ ਤੇ ਉਹ ਜਿਵੇਂ ਉੱਡਦਾ ਹੋਇਆ ਨਾਨਕ ਦੇ ਮਜ਼ਾਰ ਵੱਲ ਜਾ ਡਿੱਗਾ। ਉਹਦਾ ਮੱਥਾ ਮਜ਼ਾਰ ਦੀ ਇੱਕ ਨੁੱਕਰ ਤੇ ਐਵੇਂ ਵੱਜਾ ਕਿ ਭਾਰੇ ਸਰੀਰ ਵਾਲਾ ਸਰਦਾਰ ਅਮਨਪ੍ਰੀਤ ਸਿੰਘ ਥੈ ਤੇ ਫੜਕਣ ਲੱਗਾ। ਉਹਦਾ ਜਿਸਮ ਐਵੇਂ ਫੜਕੇ ਜਿਵੇਂ ਕੋਈ ਖੁੰਡੀ ਛੁਰੀ ਨਾਲ ਖਲ ਲਾਉਂਦਾ ਹੋਵੇ। ਦੂਜੇ ਪਾਸੇ ਲੜਾਈ ਵੱਧਦੀ ਜਾਵੇ, ਪ੍ਰਬੰਧਕ ਵੀ ਅੱਪੜ ਪਏ ਤੇ ਸਿਕਿਉਰਿਟੀ ਵਾਲੇ ਵੀ। ਮੁੰਡਿਆਂ ਦੀ ਲੜਾਈ ਛਡਾਈ ਗਈ। ਲਹਿੰਦੇ ਪੰਜਾਬ ਵਾਲਿਆਂ ਨੂੰ ਸਿਕਿਉਰਿਟੀ ਵਾਲੇ ਕੱਢਣ ਲੱਗੇ। ਗੁਰਦੁਆਰੇ ਦੇ ਸਾਰੇ ਸਿਕਿਉਰਿਟੀ ਕੈਮਰੇ ਮੰਜ਼ਰ ਮਹਿਫੂਜ਼ ਕਰਦੇ ਰਹੇ। ਆਲੇ ਦੁਆਲੇ ਖਲੋਤੇ ਹਰ ਮਿੱਟੀ ਦੇ ਬੁੱਤ ਨੇ ਆਪਣੇ ਆਪਣੇ ਮੋਬਾਈਲ ਵਿੱਚ ਇਸ ਨੂੰ ਰਿਕਾਰਡ ਕਰ ਲਿਆ। ਵਿੱਚੋਂ ਇੱਕ ਤੇ ਫੇਸਬੁੱਕ ਉੱਤੇ ਲਾਈਵ ਵਿਖਾਵੇ ਪਿਆ। ਜਿਹੜਾ ਪਹਿਲਾਂ ਹੀ ਕਿਤੇ ਲੁਕ ਛੁਪ ਕੇ ਗੁਰਦੁਆਰੇ ਵਿੱਚ ਲਾਈਵ ਬ੍ਰੌਡਕਾਸਟ ਕਰ ਰਿਹਾ ਸੀ, ਉਸ ਕੈਮਰਾ ਇਹਨਾਂ ਵੱਲ ਫੇਰ ਦਿੱਤਾ। ਬਾਲ ਦੇ ਮੂੰਹੋਂ ਨਿਕਲੇ ਸ਼ਬਦ ਇੰਟਰਨੈਟ ਰਾਹੀਂ ਹਰ ਪਾਸੇ ਜਾ ਪੜੇ। ਫੜਕਦੇ ਸਰਦਾਰ ਦੀਆਂ ਤਲੀਆਂ ਚਸੀਆਂ ਗਈਆਂ। ਫਸਟ ਏਡ ਵਾਲੇ ਵੀ ਆ ਗਏ। ਹਰ ਕੋਸ਼ਿਸ਼ ਕੀਤੀ ਗਈ ਕਿ ਸਰਦਾਰ ਦਾ ਦਮ ਵਾਪਸ ਲਿਆਂਦਾ ਜਾਵੇ, ਪਰ ਇਹ ਕੋਈ ਗੁੱਝੀ ਸੱਟ ਸੀ। ਸਾਹਮਣੇ ਨਾ ਦਿਸੇ, ਪਰ ਪੱਗ ਵਾਲੇ ਸਿਰ ਅੰਦਰ ਦਿਮਾਗ ਨੂੰ ਖਾ ਗਈ। ਸਰਦਾਰ ਦੇ ਮੂੰਹ ਝੱਗ ਛੁੱਟ ਗਈ। ਉਸ ਆਪਣੀ ਇੱਜ਼ਤ ਕੌਰ ਦੇ ਹੱਥਾਂ ਵਿੱਚ ਜਾਨ ਦੇ ਛੱਡੀ। ਗੁਰੂ ਘਰ ਦੀ ਪਹਿਲੀ ਮੰਜ਼ਰ ਤੇ ਬੈਠੇ ਯਾਤਰੀ ਸ਼ਬਦ ਗਾਉਂਦੇ ਰਹੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸਾਰੀ ਦੁਨੀਆ ਨੇ ਮੰਜ਼ਰ ਵੇਖਿਆ। ਅਮਨ ਸਿੰਘ ਦੀ ਲਾਸ਼ ਵਾਪਸ ਲਾਹੌਰ ਪੜਾਈ ਗਈ। ਕਰਤਾਰਪੁਰ ਦਾ ਲਾਂਘਾ ਇਹ ਲਾਸ਼ ਨਹੀਂ ਲੰਘ ਸਕਦੀ ਸੀ, ਕਿਉਂ ਜੇ ਪਾਸਪੋਰਟ 'ਤੇ ਉਹ ਇੱਕ ਮੋਹਰ ਨਾ ਲੱਗੀ ਸੀ ਜਿਹਦੀ ਉਡੀਕ ਵਿੱਚ ਬੈਠੇ ਕਈ ਲਾਸ਼ਾਂ ਬਣ ਗਏ। ਸਾਰੇ ਅਦਬ ਦੇ ਸੇਵਕ ਭਾਰਤੀ ਸਰਕਾਰ ਨੇ ਵਾਪਸ ਬੁਲਾ ਲਏ। ਟੈਲੀਵਿਜ਼ਨ ਨੇ ਹਰ ਭਾਰਤੀ ਨੂੰ ਇਹ ਪੱਕ ਕਰਵਾਇਆ ਕਿ ਮੁਸਲਮਾਨਾਂ ਨੇ ਇੱਕ ਸਿੱਖ ਯਾਤਰੀ ਨੂੰ ਇਸ ਲਈ ਮਾਰ ਛੱਡਿਆ ਕਿਉਂਕਿ ਉਸ ਕਿਹਾ ਸੀ ਕਿ ਗੁਰੂ ਨਾਨਕ ਨੂੰ ਗਾਲ ਨਾ ਕੱਢੋ। ਹਰ ਸਕਰੀਨ ਉੱਤੇ ਉਸ ਖੋਜੀ ਦਾੜੀ ਵਾਲੇ ਮੁਸਲਮਾਨ ਪੰਜਾਬੀ ਦਾ ਦੰਦ ਕਚੀਚਿਆ ਉਹ ਚਿਹਰਾ ਵਿਖਾਇਆ ਜਾ ਰਿਹਾ ਸੀ ਜਿਹੜਾ ਨਿਹੰਗ ਸਰਦਾਰ ਦੀ ਗਾਲ ਸੁਣਨ 'ਤੇ ਉਹਦਾ ਬਣ ਗਿਆ ਸੀ, ਔਰ ਇਸੇ ਨੂੰ ਗੁਰੂ ਨਾਨਕ ਦੀ ਬੇਹੁਰਮਤੀ ਕਰਨ ਵਾਲਾ ਵੀ ਦੱਸਿਆ ਜਾ ਰਿਹਾ ਸੀ। ਦੋਵਾਂ ਮੁਲਕਾਂ ਦੇ ਸਫ਼ੀਰ ਵਾਪਸ ਕਲਾ ਦਿੱਤੇ ਗਏ ਔਰ ਐਟਮ ਬੰਬ ਦੀਆਂ ਤਸਵੀਰਾਂ ਵਿਖਾਉਂਦੇ ਰਿਟਾਇਰਡ ਫੌਜੀ ਟੀਵੀ ਸਕਰੀਨਾਂ ਉੱਤੇ ਨਜ਼ਰ ਆਉਣ ਲੱਗੇ। ਉਹ ਜੋਸ਼ ਨਾਲ ਇੱਕ ਦੂਜੇ ਨੂੰ ਗਾਲਾਂ ਕੱਢਦੇ
ਔਰ ਉਹਨਾਂ ਦੇ ਮੂੰਹੋਂ ਝੱਗ ਉੱਡਦੀ, ਪਰ ਇਹ ਉਹ ਝੱਗ ਨਹੀਂ ਸੀ ਜਿਹੜੀ ਗੁਰੂ ਨਾਨਕ ਦੇ ਮਜ਼ਾਰ ਨਾਲ ਮੱਥਾ ਮਾਰਨ ਵਾਲੇ ਸਰਦਾਰ ਦੇ ਮੂੰਹੋਂ ਨਿਕਲੀ ਸੀ। ਪੂਰੀ ਦੁਨੀਆ ਦੇ ਆਗੂ ਜੰਗ ਛਿੜਨ ਤੋਂ ਰੋਕਣ ਲੱਗੇ। 72 ਵਰ੍ਹਿਆਂ ਦੀ ਉਡੀਕ ਬਾਅਦੋਂ ਖੁੱਲ੍ਹਿਆ ਕਰਤਾਰਪੁਰ ਲਾਂਘਾ ਬੰਦ ਕਰ ਦਿੱਤਾ ਗਿਆ, ਜਿਹੜਾ ਕਿ ਅਜੇ ਤੱਕ ਬੰਦ ਹੈ।